सरफराज साहब ਵੱਲ ਆਵਾਂਗੇ ਦੁਬਾਰਾ। सरफराज साहब ਤੁਸੀਂ ਇਹ ਦੱਸੋ ਕਿ ਤੁਸੀਂ ਕਿਦੋਂ ਪਹਿਲੀ ਕਮੈਂਟਰੀ ਕੀਤੀ ਔਰ ਕਿਵੇਂ ਤੁਸੀਂ ਇਸ ਪਾਸੇ ਟੁਰੇ ਔਰ ਕਿਵੇਂ ਤੁਹਾਨੂੰ ਚਾਹ ਚੜਿਆ ਕਿ ਮੈਂ ਕਮੈਂਟਰ ਬਣਾ, ਮੈਂ ਕਮੈਂਟਰੀ ਕਰਾਂ? मैं जी सिकंदर मुगल साहब ते असगर पहलवान रहमानी साहब दसना चाहांगा कि कबड्डी की जी जागरूक है ना साढ़े जोड़े सिख सरदार वीर ने चढ़ते पंजाब से उन्होंने ज़्यादा साढ़े माँ बोली कल्चर नूं ते साडी माँ खेड कबड्डी नूं प्रमोट किया है। जदों वर्ल्ड कप शुरू होए ना कबड्डी दे उत्ते ते उदों साडी जिहड़ी ये माँ खेड कबड्डी प्रमोट हुई है, ਉਹਦੇ ਕਾਰਨ ਕਰਕੇ ਸਾਡੀ ਮਾਂ ਬੋਲੀ ਮਾਂ ਦੀ ਮਾਂ ਪੰਜਾਬੀ ਦੀ ਪ੍ਰਾਪਤ ਹੋਈ ਹੈ, ਤਰੱਕੀ ਵੱਲ ਨੂੰ ਗਈ ਹੈ। ਮੈਂ ਜਦੋਂ ਚੈਨਲਾਂ ਉੱਤੇ ਵੇਖਦਾ ਸਾਂ ਕਿ ਬੜੇ ਸੋਹਣੇ ਬੋਲ ਬੋਲਦੇ ਸਨ ਸਾਡੇ ਚੜ੍ਹਦੇ ਪੰਜਾਬ ਵਾਲੇ ਸਿੱਖ ਸਰਦਾਰ ਵੀਰ, ਪੰਜਾਬੀ 'ਚ ਕਮੈਂਟਰੀ ਕਰਦੇ ਸਨ, ਤੇ ਮੈਨੂੰ ਉਦੋਂ ਵੀ ਉਹਨਾਂ ਵੱਲੋਂ ਵੀ ਵੇਖ ਕੇ ਸ਼ੌਕ ਪੈਦਾ ਹੋਇਆ। ਫਿਰ ਦੂਸਰਾ ਮੈਂ ਇੱਕ ਖਿਲਾੜੀ ਸਾਂ ਤੇ ਉਹ ਖੇਡ ਦੇ ਨਾਲ ਜੁੜੇ ਰਹਿਣ ਦਾ ਸਭ ਤੋਂ ਵੱਡਾ ਤਰੀਕੇਕਾਰ ਇਹ ਸੀ, ਮੈਂ ਸਮਝਦਾ ਕਿ ਅਗਰ ਮੈਂ ਕਮੈਂਟਰੀ ਦੇ ਵਿੱਚ ਟਾਪ ਦਾ ਕਮੈਂਟੇਟਰ ਬਣ ਜਾਣਾ ਤੇ ਫਿਰ ਮੇਰੇ ਨਾਲ ਪਾਕਿਸਤਾਨ ਦੇ ਜਿਹੜੇ ਕੋਚਿਸ ਨੇ ਜਾਂ ਕਬੱਡੀ ਫੈਡਰੇਸ਼ਨ ਦੇ ਲੋਕ ਨੇ ਜਾਂ ਜਿਹੜੇ ਪੰਜਾਬੀ ਕਲਚਰ ਦੇ ਸਾਡੇ ਸ਼ਾਇਰ ਨੇ ਜਾਂ ਪੰਜਾਬੀ ਲਿਖਦੇ ਨੇ ਜਾਂ ਬੋਲਦੇ ਨੇ, ਇਹ ਮੇਰੇ ਨਾਲ ਪਿਆਰ ਕਰਨਗੇ, ਮੈਂ ਇਹਨਾਂ ਕੋਲ ਮੁਹੱਬਤਾਂ ਵਸੂਲ ਕਰਾਂਗਾ। ਤੇ ਮੈਂ ਇਸੇ ਵਜ੍ਹਾ ਦੇ ਨਾਲ ਜਿਹੜਾ ਨਾ ਇਸ ਕਬੱਡੀ ਦੀ ਕਮੈਂਟਰੀ ਦੇ ਵਿੱਚ ਆਇਆ। ਤੇ ਮੈਂ ਅੱਜ ਤੋਂ 6 ਸਾਲ ਪਿਛੋਕੜ ਵੱਲ ਚਲੇ ਜਾਈਏ ਤੇ ਫਿਰ ਮੈਂ ਉਦੋਂ ਕਮੈਂਟਰੀ ਜਿਹੜੀ ਸੀ ਸ਼ੁਰੂ ਕੀਤੀ ਸੀ 2013-14 ਜਦੋਂ ਵਰਲਡ ਕੱਪ ਹੋਇਆ ਉਦੋਂ ਹੋਈ ਔਰ ਲੋਕਾਂ ਨੂੰ ਪਤਾ ਲੱਗਾ ਕਿ ਕਬੱਡੀ ਗੇਮ ਤੇ ਮੈਂ ਅੱਗੇ ਅਸਗਰ ਪਹਿਲਵਾਨ ਸਾਹਿਬ ਗੱਲਬਾਤ ਕਰਦੇ ਸਨ ਪਏ ਸਾਡੇ ਪਿਛੋਕੜ ਦੀਆਂ ਗੱਲਾਂ ਦੀ ਖੇਡਾਂ ਦੀਆਂ, ਤੇ ਮੈਨੂੰ ਇੱਕ ਸ਼ੇਰ ਯਾਦ ਆ ਗਿਆ ਕਿ ਕਦੀ ਹੁੰਦਾ ਸੀ ਸ਼ੌਕ ਭਲਵਾਨੀਆਂ ਦਾ, ਸਿਰ ਤੇ ਪੱਗਾਂ ਤੇ ਪੈਰੀ ਤਿੱਲੇ ਦੇ ਖੁੱਸੇ ਹੋਣੇ, ਜ਼ਿੱਦ ਲਾ ਕੇ ਦੁੱਧ ਤੇ ਘਿਓ ਪੀਣਾ, ਜੇ ਨਾ ਕਰਨੀ ਤੇ ਮਾਂ ਪਿਓ ਵੀ ਗੁੱਸੇ ਹੋਣੇ, ਜੇ ਨਾ ਸਿਹਤ ਵੱਲ ਧਿਆਨ ਦੇਣਾ ਚਾਚੇ ਤਾਏ ਮਾਮੇ ਵੀ ਰੁੱਸੇ ਹੋਣੇ, ਤੇ ਉਹਨਾਂ ਦੀ ਦਾਇਰੇ 'ਚ ਬਹਿ ਕੇ ਹੋਣੀ ਗੱਲ ਸਾਕੀ, ਜਿਨ੍ਹਾਂ ਦੇ ਵਾਂਗ ਸੂਰਮਿਆਂ ਜੁੱਸੇ ਹੋਣੇ, ਜਿਨ੍ਹਾਂ ਦੇ ਵਾਂਗ ਸੂਰਮਿਆਂ ਜੁੱਸੇ ਹੋਣੇ। ਉਹ ਜਿਹੜੀਆਂ ਪੁਰਾਣੀਆਂ ਚੀਜ਼ਾਂ ਸੀ, ਪੁਰਾਣੀਆਂ ਖੇਡਾਂ ਸਨ, ਉਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਆਗੂਕਾਰ ਲੋਕ ਸਨ। ਅਗਰ ਇੱਕ ਪਲੇਅਰ ਪਿੰਡ ਦੇ ਵਿੱਚ ਹੁੰਦਾ ਸੀ ਤੇ ਸਾਰਾ ਪਿੰਡ ਉਹਦੀ ਸੇਵਾ ਕਰਦਾ ਸੀ, ਕੋਈ ਮੱਖਣ ਦਾ ਛੰਨਾ ਲੈ ਆਉਂਦਾ ਸੀ, ਕੋਈ ਦੁੱਧ ਦਾ ਕੌਲਾ ਲੈ ਆਉਂਦਾ ਸੀ, ਕੋਈ ਮਾਲਿਸ਼ ਕਰਦਾ ਸੀ, ਉਹਦੀ ਪੂਰੀ ਉਹਨਾਂ ਦਾ ਜੁੱਸਾ ਉਹਨਾਂ ਦਾ ਜਿਸਮ ਵੀ ਪੂਰਾ ਫਿਰ ਭਲਵਾਨਾਂ ਵਾਲਾ ਹੋਣਾ ਸੀ, ਲਿਸ਼ਕਦਾ ਹੁੰਦਾ। ਔਰ ਵਾਕਈ ਤੁਹਾਡੀ ਉਹ ਗੱਲ ਸਹੀ ਹੈ ਕਿ ਪੰਡ ਪੱਠਿਆਂ ਦੀ ਚੁੱਕ ਕੇ ਬੜੀ ਬੜੀ ਦੂਰੋਂ ਲੈ ਆਉਣੀ ਔਰ ਬੜੀ ਬੜੀ ਵਜ਼ਨੀ, ਉਦੋਂ ਇਹਨਾਂ ਤੇ ਖੋਤਿਆਂ ਤੇ ਉਦੋਂ ਪੱਠੇ ਲਿਆਏ ਜਾਂਦੇ ਹਨ। ਬੜੇ ਬੜੇ ਸੂਰਮੇ ਹਨ ਜਿਹੜੇ ਸਿਰਾਂ ਤੇ ਉਹਨਾਂ ਨੇ ਚੁੱਕੀ ਹੋਣੀ ਪੰਡ ਤੋਂ ਮੰਨੇ ਜਾਂਦੇ ਹਨ, ਯਾਰ ਫਲਾਣਾ ਜਿਹੜਾ ਨਾ ਉਹ